ਤੁਸੀਂ ਇੰਟਰੋ ਸੁਣ ਲਿਆ ਹੋਣਾ ਹੈ। ਇਹ ਜਿਹੜਾ ਭਾਰਤ ਹੁਣ ਕੀ ਹਰਕਤਾਂ ਦੇ ਉਤਰ ਆਇਆ, ਤੁਹਾਨੂੰ ਪਤਾ ਹੈ ਕਿ ਕ੍ਰਿਕਟ ਤੇ ਛੱਡੀਏ ਫੁੱਟਬਾਲ ਹਾਕੀ ਕੋਈ ਵੀ ਖੇਡ ਮਹਿਫੂਜ਼ ਨਹੀਂ ਰਿਹਾ। ਮੁਫਾਜ਼ ਸਾਹਿਬ, ਮੈਂ ਜਦੋਂ ਆਪਣਾ ਤੁਹਾਡੇ ਸਟੂਡੀਓ ਦੇ ਵਿੱਚ ਘਰੋਂ ਨਿਕਲਿਆ ਹੈਗਾ ਸੀ ਤੇ ਰਸਤੇ ਦੇ ਵਿੱਚ ਮੈਂ ਇੱਕ ਸਾਈਨ ਬੋਰਡ ਦੇਖਿਆ। ਤੁਹਾਨੂੰ ਪਤਾ ਅੱਜ ਕੱਲ ਲਾਹੌਰ ਦੇ ਵਿੱਚ ਪੰਜਾਬੀ ਦੇ ਵਿੱਚ ਵੀ ਬੜੇ ਸਾਈਨ ਬੋਰਡ ਲੱਗ ਰਹੇ ਨੇ। ਮੈਂ ਮਾਡਲ ਮੋੜ ਤੋਂ ਜਦੋਂ ਕਲਮਾ ਚੌਕ ਦੀ ਤਰਫ ਮੁੜਿਆ ਨਾ ਤੇ ਅੱਗੇ ਇੱਕ ਸਾਈਨ ਬੋਰਡ ਲੱਗਾ ਸੀ, ਕਾਲੀ ਅੱਗੇ ਟੋਏ। ਠੀਕ ਹੈ, ਇਹ ਮੈਂ ਜਦੋਂ ਸਾਈਨ ਬੋਰਡ ਦੇਖਿਆ ਤੇ ਮੈਨੂੰ ਇਹ ਜਿਹੜਾ ਗਾ ਨਾ ਬਿਲਕੁਲ ਜਿਹੜਾ ਗਾ ਨਾ ਇਸ ਵਕਤ ਜਿਹੜੀ ਭਾਰਤ ਦੀ ਸੋਚ ਹੈਗੀ ਹੈ, ਸ਼ੇਖ ਹਸੀਨਾ ਦੀ ਜਿਹੜੀ ਇੰਤਹਾ ਪਸੰਦ ਸੋਚ ਹੈਗੀ ਆ, ਉਹੀ ਮੈਨੂੰ ਲੱਗਿਆ ਕਿ ਬਿਲਕੁਲ ਜਿਹੜਾ ਹੈਗਾ ਨਾ ਕਾਲੀ ਅੱਗੇ ਟੋਏ ਬਿਲਕੁਲ ਬਾਜ਼ੂਕਾ ਜਿਹੜਾ ਹੈਗਾ ਨਾ ਇਸ ਤਰੀਕੇ ਦੇ ਨਾਲ ਹਰਕਤਾਂ ਕਰਦੇ ਨੇ ਜਿੰਦੀ ਵਜ੍ਹਾ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜੱਗ ਹਸਾਈ ਦਾ ਇਹਨਾਂ ਦੀ ਇਹ ਹਰਕਤਾਂ ਬਾਇਸ ਬਣਦੀ ਹੈਗੀਆਂ ਨੇ। ਇਹੋ ਹੀ ਤੇ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਹੈਗਾ, ਤਾਜ਼ਾ ਤਰੀਨ ਸੂਰਤ ਹਾਲ ਤੁਹਾਡੇ ਸਾਹਮਣੇ ਹੈਗੇ। ਪਾਕਿਸਤਾਨ ਨੂੰ ਤੇ ਜਿਹੜਾ ਹਮੇਸ਼ਾ ਇਹ ਖੇਲ ਦੁਸ਼ਮਣ ਦੇ ਰੂਪ ਦੇ ਵਿੱਚ ਐਸੀ ਇਹਨੇ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਹੈਗੀਆਂ ਨੇ, ਪਾਕਿਸਤਾਨੀ ਖੇਲਾਂ ਦੇ ਖਿਲਾਫ ਕੀਤੀਆਂ ਹੈਗੀਆਂ ਨੇ। ਪਾਕਿਸਤਾਨ ਦੇ ਜਿਹੜੇ ਨਾਮੀ ਗ੍ਰਾਮੀ ਜਿਹੜੇ ਪਲੇਅਰ ਨੇ ਉਹਨਾਂ ਨੂੰ ਬਾਜ਼ੂਕਾਤ ਵੀਜ਼ੇ ਨਹੀਂ ਦਿੱਤੇ ਗਏ ਹੈਗੇ, ਜਿਹਦੀ ਵਜ੍ਹਾ ਨਾਲ ਬਾਜ਼ੂਕਾਤ ਪਾਕਿਸਤਾਨ ਨੂੰ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਸਤਹ ਦੇ ਜਿਹੜੇ ਟੂਰਨਾਮੈਂਟ ਸੀ ਉਹਨਾਂ ਤੋਂ ਵੀ ਦਸਬਰਦਾਰ ਹੋਣਾ ਪਿਆ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਇੱਕ ਦਫਾ ਪਾਕਿਸਤਾਨ ਟੀਮ ਗਈ ਸੀ, ਇਹਨਾਂ ਨੇ ਜਿਹੜੇ ਹਿੰਦੂ ਇੰਤਹਾ ਪਸੰਦ ਹੈਗੇ ਸੀ, ਇਹਨਾਂ ਨੇ ਉੱਥੋਂ ਦੀ ਬਾਕਾਇਦਾ ਜਿਹੜੀ ਹੈਗੀ ਨਾ ਪਿੱਚ ਵੀ ਕਾਟ ਦਿੱਤੀ ਹੈਗੀ ਸੀ, ਮੈਚ ਹੀ ਨਾ ਹੋਵੇ। ਤੂੰ ਇਹ ਤਾਂ ਸਾਰੀ ਸੁਰਤ ਹਾਲ ਹੈਗੀ ਹੈ ਤੇ ਇੰਨੀਆਂ ਸਾਜ਼ਿਸ਼ਾਂ ਹੋਈਆਂ ਨੇ। ਨਾ ਸਿਰਫ ਅਦਾ ਕਰੋ ਮੋਹਸਿਨ ਨਕਵੀ ਸਾਹਿਬ ਦਾ, ਜਿਨ੍ਹਾਂ ਨੇ ਹਾਈਬ੍ਰਿਡ ਮਾਡਲ ਤਿਆਰ ਕਰਵਾ ਰਹੇ ਨੇ। ਜੇ ਅਸੀਂ ਜਾਂਦੇ T20 ਵਰਲਡ ਕੱਪ ਖੇਡਣ ਇੰਡੀਆ ਤੇ ਸਾਡਾ ਕੀ ਹਾਲ ਹੋਣਾ ਸੀ? ਬੰਗਾਲੀ ਖਿਡਾਰੀਆਂ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਲੱਭਦੀ ਪਈਆਂ ਨੇ। ਇਹ ਬਿਲਕੁਲ ਬੜਾ ਇੰਪੋਰਟੈਂਟ ਔਰ ਅਹਿਮ ਤੁਹਾਡਾ ਸਵਾਲ ਹੈਗਾ। ਔਰ ਫਿਰ ਇੱਕ ਦਫਾ ਮੈਂ ਕ੍ਰੈਡਿਟ ਪਾਕਿਸਤਾਨ ਕ੍ਰਿਕਟ ਬੋਰਡ ਦੇ ਜਿਹੜੇ ਚੇਅਰਮੈਨ ਮੋਹਸਿਨ ਨਕਵੀ ਜਿਹੜੇ ਸਾਡੇ ਵਫਾਕੀ ਵਜ਼ੀਰ ਦਾਖਲਾ ਹੈਗੇ ਨੇ ਉਹਨਾਂ ਨੂੰ ਵੀ ਦਿਆਂਗਾ ਕਿ ਉਹਨਾਂ ਨੇ ਪਹਿਲੀ ਦਫਾ ਜਿਹੜੇ ਗਏ ਨਾ ਭਾਰਤ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲਬਾਤ ਕੀਤੀ ਔਰ ਆਪਣੇ ਮੁਤਾਲਬਾਤ ਮਨਵਾਏ। ਔਰ ਚੂੰਕਿ ਅਗਰ ਅੱਜ ਤੁਹਾਨੂੰ ਯਾਦ ਹੋਏਗਾ ICC ਜਿਹੜੀ ਚੈਂਪੀਅਨ ਟਰੋਫੀ ਲਾਹੌਰ ਦੇ ਵਿੱਚ ਹੋਈ ਸੀ ਔਰ ਉਹਦੇ ਵਿੱਚ ਇੰਡੀਆ ਨੇ ਪਾਕਿਸਤਾਨ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਤੇ ਫਿਰ ਮੋਹਸਿਨ ਨਕਵੀ ਸਾਹਿਬ ਨੇ ਵੀ ਕਿਹਾ ਸੀ ਕਿ ਅਗਰ ਤੁਸੀਂ ਨਹੀਂ ਆਓਗੇ, ICC ਦਾ ਇਵੈਂਟ ਹੋਏਗਾ, ਤੁਸੀਂ ਨਹੀਂ ਆਓਗੇ, ਅਸੀਂ ਵੀ ਨਹੀਂ ਆਵਾਂਗੇ। ਔਰ ਉਹਨਾਂ ਦੀ ਤਾਂ ਕੋਸ਼ਿਸ਼ ਹੈਗੀ ਸੀ, ਚੂੰਕਿ ਇਸ ਵਕਤ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਜਿਹੜਾ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਜਿਹੜਾ ਹੈਗਾ ਨਾ ਬੇਸਿਕਲੀ ਇੰਡੀਅਨ ਕ੍ਰਿਕਟ ਕਾਉਂਸਲ ਬਣੀ ਹੋਈ ਹੈ ਨਾ, ਉਹਨਾਂ ਦਾ ਖਿਆਲ ਹੈਗਾ ਸੀ ਪਾਕਿਸਤਾਨ ਜਿਸ ਤਰ੍ਹਾਂ ਮਾਜ਼ੀ ਦੇ ਵਿੱਚ ਹੁੰਦਾ ਹੈਗਾ ਘੁੱਟਰੇ ਚੇਕ ਦੇਗਾ, ਲੇਕਿਨ ਨਹੀਂ। ਪਾਕਿਸਤਾਨ ਨੇ ਮੋਹਸਿਨ ਨਕਵੀ ਸਾਹਿਬ ਨੇ ਜਿਹੜਾ ਹੈਗਾ ਨਾ ਜਿਸ ਤਰੀਕੇ ਨਾਲ ਅੱਖ ਚੱਕ ਪਾ ਕੇ ਗੱਲਬਾਤ ਕੀਤੀ ਔਰ ਆਪਣੇ ਮੁਤਾਲਬਾਤ ਮਨਵਾਏ। ਔਰ ਉਹਦੇ ਬਾਅਦ ਹੁਣ ਪਾਕਿਸਤਾਨ ਨੇ ਜਿਹੜਾ ਵਰਲਡ ਕੱਪ ਹੈਗਾ ਉਹ ਸ਼੍ਰੀਲੰਕਾ ਦੇ ਵਿੱਚ ਜਾ ਕੇ ਖੇਡਣਾ ਗਏ ਤੇ ਮੈਂ ਸਮਝਦਾ ਕਿ ਪਾਕਿਸਤਾਨ ਦੀ ਬੱਚਤ ਹੋ ਗਈ ਹੈ। ਵਰਨਾ ਪਾਕਿਸਤਾਨੀ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਇਹਨਾਂ ਨੂੰ ਵੀ ਜਿਹੜੇ ਗਏ ਨੇ ਨਾ ਇਸ ਤਰੀਕੇ ਦੇ ਨਾਲ ਧਮਕੀਆਂ ਵੀ ਮਿਲਣੀਆਂ ਸੀ, ਜਾਨ ਤੋਂ ਮਾਰਨ ਦੀ, ਅਗਵਾ ਕਰਨ ਦੀ, ਹੋਰ ਬੜੀਆਂ ਚੀਜ਼ਾਂ ਹੋ ਸਕਦੀਆਂ ਹੈਗੀਆਂ ਸੀ। ਔਰ ਉਹਨਾਂ ਦੇ ਜਿਹੜੇ ਸਿਕਿਉਰਿਟੀ ਦੇ ਇਦਾਰੇ ਗਏ ਨੇ ਉਹਨਾਂ ਵਾਸਤੇ ਵੀ ਇੱਕ ਬਹੁਤ ਵੱਡਾ ਚੈਲੰਜ ਹੋਣਾ ਸੀ। ਤੇ ਮੈਂ ਸਮਝਦਾ ਵਾਂ ਕਿ ਬੜਾ ਦਾਨਿਸ਼ਮੰਦੀ ਦਾ ਔਰ ਹੋਸ਼ ਦਾਨਿਸ਼ਮੰਦਾਨਾ ਜਿਹੜਾ ਫੈਸਲਾ ਹੈ ਮੋਹਸਿਨ ਨਕਵੀ ਸਾਹਿਬ ਨੇ ਵੀ ਕੀਤਾ ਔਰ ਉਹਨਾਂ ਕੋਲ ਆਪਣਾ ਮੁਤਾਲਬਾ ਮਨਵਾਇਆ। ਜਿਹੜੇ ਬੰਗਾਲੀ ਖਿਡਾਰੀ ਨੇ ਇਹ ਉਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ IPL ਦਾ। ਦੇਖੋ ਜੀ ਇਸ ਵਕਤ ਜਿਹੜਾ ਹੈ ਨਾ ਆਪਣਾ ਸਿਰਫ ਇੱਕ ਖਿਡਾਰੀ ਜਿਹੜਾ ਹੈਗਾ ਨਾ ਕੋਲਕਾਤਾ ਨਾਈਟ ਰਾਈਡਰ ਨੇ ਜਿਹੜਾ ਮੁਸਤਫਿਜ਼ੁਰ ਰਹਿਮਾਨ ਜਿਹਦਾ ਤੁਸੀਂ ਜ਼ਿਕਰ ਕੀਤਾ ਔਰ ਉਹ 9 ਕਰੋੜ 20 ਲੱਖ ਰੁਪਏ ਦੇ ਵਿੱਚ ਉਹ ਜਿਹੜਾ ਵਿਕਿਆ ਹੈਗਾ ਔਰ ਤਕਰੀਬਨ ਇਹ ਕੋਈ ਪਾਕਿਸਤਾਨ ਦੇ ਵਿੱਚ ਕੋਈ 25-26 ਕਰੋੜ ਰੁਪਇਆ ਜਿਹੜੀ ਹੈਗੀ ਨਾ ਰਕਮ ਬਣਦੀ ਹੈਗੀ ਹੈ। ਇਸ ਚੀਜ਼ ਦਾ ਜਿਹੜਾ ਹੈਗਾ ਨਾ ਹਿੰਦੂ ਪਸੰਦ ਜਿਹੜੇ ਉੱਥੇ ਹੈ ਨੇ, ਉੱਥੋਂ ਦੇ ਜਿਹੜੇ ਪਾਦਰੀ ਹੈ ਨੇ ਔਰ ਉਹਦੇ ਬਾਅਦ ਜਿਹੜੇ ਗਏ ਨੇ ਨਾ ਜਿਹੜੀ ਸ਼ੇਖ ਹਸੀਨਾ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਜਮਾਤ ਹੈਗੀ ਆ, ਉਹਨੂੰ ਇਸ ਚੀਜ਼ ਦਾ ਜਿਹੜਾ ਹੈਗਾ ਨਾ ਕਿ ਸਾਡੇ ਮੁਲਕ ਦਾ ਜਿਹੜਾ ਪੈਸਾ ਹੈ IPL ਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਨਾ ਬੰਗਲਾਦੇਸ਼ ਦੇ ਵਿੱਚ ਜਾਏਗਾ। ਉਹਨਾਂ ਨੂੰ ਇਹ ਮਸਲਾ ਨਹੀਂ ਹੈਗਾ। ਇਸ ਤੋਂ ਪਹਿਲੇ ਵੀ ਜਿਹੜੇ ਬੰਗਲਾਦੇਸ਼ ਦੇ ਖਿਡਾਰੀ ਨੇ ਖੇਡਦੇ ਰਹੇ ਗਏ ਨੇ, ਉਹਨਾਂ ਨੂੰ ਸਿਰਫ ਔਰ ਸਿਰਫ ਇਸ ਗੱਲ ਦਾ ਦੁੱਖ ਹੈਗਾ, ਰੰਜ ਹੈਗਾ ਕਿ ਹੁਣ ਬੰਗਲਾਦੇਸ਼ ਦੀ ਪਾਕਿਸਤਾਨ ਨਾਲ ਕਿਉਂ ਯਾਰੀ ਹੋ ਗਈ ਹੈ, ਕਿਉਂ ਬੰਗਲਾਦੇਸ਼ ਪਾਕਿਸਤਾਨ ਦੀ ਹਾਂ ਦੇ ਵਿੱਚ ਹਾਂ ਮਿਲਾਉਂਦਾ ਹੈਗਾ। ਅਗਰ ਦੋ ਭਰਾ ਆਪਸ ਦੇ ਵਿੱਚ ਦੁਬਾਰਾ ਮਿਲ ਗਏ ਨੇ ਤਾਂ ਮੇਰਾ ਖਿਆਲ ਕਿਸੇ ਤੀਸਰੇ ਬੰਦੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਲੇਕਿਨ ਉਹਨਾਂ ਨੂੰ ਤਕਲੀਫ ਹੈਗੀ ਹੈ। ਹੁਣ ਇਹ ਜਿਹੜੇ ਨੈਗੇਟਿਵ ਹਰਬੇ ਇਸਤੇਮਾਲ ਕਰ ਰਹੇ ਨੇ, ਹੁਣੇ ਉਹ ਜਿਹੜੇ ਹਰਿਆਣਾ ਸਟੇਟ ਦੇ ਜਿਹੜੇ ਗਏ ਨੇ ਨਾ ਉਹ ਚੁੱਕੇ ਸ਼ੇਖ ਹਸੀਨਾ ਜਿਹੜੀ ਜਮਾਤ ਹੈ ਉਹਨਾਂ ਦੇ ਸਰਬਰਾਹ ਵੀ ਹੈਗੇ ਨੇ, ਨੀਰਜ ਸੇਠੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ, ਉਹ ਹੁਣ ਉਹ ਕਹਿੰਦੇ ਨੇ ਨਾ ਸਿਰਫ ਅਸੀਂ ਕ੍ਰਿਕਟ ਬਲਕਿ ਅਸੀਂ ਜਿਹੜੀਆਂ ਦੂਸਰੀਆਂ ਗੇਮਾਂ ਹੈਗੀਆਂ ਨੇ ਉਹਦੇ ਵਿੱਚ ਵੀ ਅਸੀਂ ਜਿਹੜਾ ਗਾਇ ਨਾ ਬੰਗਲਾਦੇਸ਼ ਦੇ ਕਿਸੇ ਵੀ ਖਿਡਾਰੀ ਨੂੰ ਇੱਥੇ ਨਹੀਂ ਆਉਣ ਦਿਆਂਗੇ, ਖੇਲਣ ਨਹੀਂ ਦਿਆਂਗੇ। ਮੈਂ ਸਮਝਦਾ ਵਾਂ ਕਿ ਖੇਲ ਜਿਹੜਾ ਗਾ ਨਾ ਹਮੇਸ਼ਾ ਆਪਸ ਜਿਹੜੀ ਕੌਮਾਂ ਨੂੰ ਆਪਸ ਵਿੱਚ ਜੋੜਦੇ ਨੇ, ਹਮੇਸ਼ਾ ਕਦੀ ਵੀ ਜਿਹੜਾ ਖੇਲਾਂ ਨੂੰ ਸਿਆਸਤ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਹੈਗਾ। ਖੇਲ ਨੂੰ ਖੇਲ ਰਹਿਣ ਦੇਣਾ ਚਾਹੀਦਾ ਔਰ ਬਾਅਦ ਚ ਜਦੋਂ ਟੀਮਾਂ ਜਾਂ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਉਂਦੇ ਹੈਗੇ ਨੇ
ਫਿਰ ਫੈਸਲਾ ਕਰਨਾ ਚਾਹੀਦਾ ਹੈ ਕਿ ਬਈ ਕਿਹੜੇ ਪਲੇਅਰ ਦੇ ਵਿੱਚ ਜ਼ਿਆਦਾ ਜ਼ੋਰ ਹੈ। ਹੁਣ ਅਗਰ ਬੰਗਲਾਦੇਸ਼ ਦਾ ਆਂਦਾ ਹੈ, ਹੁਣ ਕੋਲਕਾਤਾ ਨਾਈਟ ਰਾਈਡਰ ਵਾਲੀ ਏਡੀ ਵੱਡੀ ਜਿਹੜੀ ਹੈਗੀ ਹੈ ਨਾ ਆਪਣਾ ਟੀਮ ਹੈਗੀ ਹੈ, ਉਹ ਕੋਈ ਬੇਵਕੂਫ ਲੋਕ ਥੋੜੇ ਹੈਗੇ ਨੇ, ਸੋਚ ਸਮਝ ਕੇ ਉਹਨਾਂ ਨੇ ਲਿਆ ਹੈਗਾ। ਔਰ ਮੁਸਤਫਿਜ਼ੁਰ ਰਹਿਮਾਨ ਦੇ ਵਿੱਚ ਉਹਨਾਂ ਨੇ ਕੋਈ ਚੀਜ਼ ਐਸੀ ਦੇਖੀ ਹੋਏਗੀ ਨਾ। ਤੁਸੀਂ ਦੇਖ ਲਓ ਕਿ ਪਹਿਲਾ ਜਿਹੜਾ IPL ਦਾ ਐਡੀਸ਼ਨ ਹੋਇਆ ਸੀ ਉਹਦੇ ਵਿੱਚ ਪਾਕਿਸਤਾਨੀ ਖਿਡਾਰੀਆਂ ਨੇ ਉਹਨਾਂ ਨੇ ਲਿਆ ਵੀ ਹੈਗਾ ਸੀ। ਔਰ ਮੈਨੂੰ ਹਾਲੀ ਵੀ ਅੱਛੀ ਤਰ੍ਹਾਂ ਯਾਦ ਹੈ ਕਿ ਸ਼ੁਐਬ ਅਖਤਰ ਦਾ ਇੱਕ ਓਵਰ ਐਸਾ ਸ਼ਾਨਦਾਰ ਹੈਗਾ ਸੀ, ਔਰ ਉਹਦੇ ਬਾਅਦ ਨਾ ਸਿਰਫ ਪੂਰੀ ਦੁਨੀਆ ਦੇ ਜਿਹੜੇ ਹੈਗੇ ਨੇ ਸਪੈਕਟੇਟਰ ਹੈਗੇ ਸੀ, ਬਲਕਿ ਇੰਡੀਆ ਦੇ ਵਿੱਚ ਬੈਠੇ ਜਿਹੜੇ ਲੋਕ ਹੈਗੇ ਸੀ, ਇੰਡੀਅਨ ਕ੍ਰਿਕਟ ਫੈਨ ਹੈਗੇ ਸੀ, ਉਹ ਵੀ ਜਿਹੜੇ ਹੈਗੇ ਨੇ ਆਪਣਾ ਸ਼ੁਐਬ ਅਖਤਰ ਦੀ ਬੋਲਿੰਗ ਦੇ ਜਿਹੜੇ ਹੈਗੇ ਨੇ ਨਾ ਫੈਨ ਹੋ ਗਏ ਸੀ। ਸ਼ਾਹਰੁਖ ਖਾਨ ਵੀ ਮੇਰਾ ਖਿਆਲ ਉੱਥੇ ਮੌਜੂਦ ਹੈਗਾ ਸੀ, ਔਰ ਉਹਦੇ ਬਾਅਦ ਇਹਨਾਂ ਦੇ ਵਿੱਚ ਬੜੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸੀ, ਗਲੇ ਵੀ ਮਿਲਦੇ ਰਹੇ ਹੈਗੇ ਸੀ। ਪਾਕਿਸਤਾਨੀ ਖਿਡਾਰੀ ਹੋਵੇ ਜਾਂ ਬੰਗਲਾਦੇਸ਼ ਦੇ ਖਿਡਾਰੀ ਹੋਣ, ਟੈਲੈਂਟ ਇਹਨਾਂ ਨੂੰ ਬਹੁਤ ਜ਼ਿਆਦਾ ਹੈਗਾ। ਔਰ ਅਸਲ ਜਿਹੜੀ ਖੂਬਸੂਰਤੀ ਹੁੰਦੀ ਹੈ ਖੇਲ ਦੀ, ਖੂਬਸੂਰਤੀ ਇਹੀ ਹੁੰਦੀ ਹੈ ਕਿ ਜਿਹੜੇ ਅੱਛੇ ਖਿਡਾਰੀ ਹੈਗੇ ਨੇ, ਜਿਹੜੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਨਿਲਾਮੀ ਜੇ ਕਰਦੇ ਜੇ, ਜਿਹੜੇ ਬੈਸਟ ਪਲੇਅਰ ਨੇ ਉਹਨਾਂ ਨੂੰ ਖੇਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਕੰਮ ਪਾਕਿਸਤਾਨ ਨੂੰ ਵੀ ਕਿਉਂ ਨਹੀਂ ਜਾ ਕੇ ਉੱਥੇ ਜਾ ਕੇ ਖੇਲਣਾ ਚਾਹੀਦਾ ਹੈਗਾ। ਜਿਹੜੇ ਖਿਡਾਰੀ ਹੁੰਦੇ ਨੇ ਇਹ ਬਿਲਕੁਲ ਮੁਲਕਾਂ ਦੇ ਸਫੀਰ ਹੁੰਦੇ ਨੇ। ਤੁਸੀਂ ਜਿਹੜਾ ਗਾਣੇ ਇਹਦੇ ਵਿੱਚ ਇਹਨਾਂ ਨੂੰ ਵੀ ਦੁਸ਼ਮਣੀ ਦੇ ਭੇਂਟ ਦੇ ਵਿੱਚ ਚੜਾ ਰਹੇ ਗੱਲ ਯਾਦ ਆ ਗਈ ਤੁਹਾਨੂੰ ਪਤਾ IPL ਦੀ ਮਾਰਕੀਟ ਬੜੀ ਡਿੱਗਦੀ ਪਈ ਹੈ। ਫਾਫ ਡੂ ਪਲੇਸਿਸ ਕਿਸੇ ਤਾਰਫ ਦੇ ਮੁਹਤਾਜ ਨਹੀਂ। ਸਾਊਥ ਅਫਰੀਕਾ ਦੇ ਬੜੇ ਵੱਡੇ ਖਿਡਾਰੀ ਨੇ। ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਮੈਕਸਵੈਲ ਦੀ, ਤੇ ਹੁਣ ਮੋਇਨ ਅਲੀ ਨੇ ਵੀ ਕਹਿਤਾ ਹੈ ਇਹ ਤਿੰਨੋਂ ਖਿਡਾਰੀਆਂ ਨੇ ਕਿ ਜੀ ਅਸੀਂ IPL ਨਹੀਂ ਖੇਡਾਂਗੇ ਕਿਉਂਕਿ ਇਹ ਕੁਆਲਿਟੀ ਲੀਗ ਤੇ ਹੈ ਕੋਈ ਨਹੀਂ, ਤੇ ਇਹਨਾਂ ਦਾ ਰੁਝਾਨ ਜ਼ਿਆਦਾ ਪਾਕਿਸਤਾਨ ਸੁਪਰ ਲੀਗ ਵੱਲ ਆ ਰਿਹਾ। ਤੇ ਤੁਸੀਂ ਸਮਝਦੇ ਹੋ ਮੋਹਸਿਨ ਨਕਵੀ ਸਾਹਿਬ ਨੇ ਜਿਹੜਾ ਇੱਕ ਬਿਆਨੀਆ ਦਿੱਤਾ ਸੀ ਕਿ ਮੈਂ ਹੁਣ ਨੰਬਰ 1 ਲੀਗ ਬਣਾਵਾਂਗਾ PSL ਨੂੰ, ਉਹ ਦਰੁਸਤ ਹੋ ਰਿਹਾ? ਜੀ ਬਿਲਕੁਲ, ਮੈਂ ਬਿਲਕੁਲ 100% ਐਗਰੀ ਕਰਦਾ ਮੁਫਾਜ਼ ਸਾਹਿਬ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੀ ਜਿਹੜੀ ਹੈ ਨਾ ਇੱਕ ਬ੍ਰਾਂਡ ਬਣ ਰਹੀ ਹੈ ਪਾਕਿਸਤਾਨ ਸੁਪਰ ਲੀਗ। ਠੀਕ ਹੈ, ਤੁਸੀਂ ਦੇਖ ਲਿਆ ਹੋਵੇਗਾ ਪਹਿਲੇ ਲੰਡਨ ਰੋਡ ਸ਼ੋ ਹੋਇਆ, ਉਹਦੇ ਬਾਅਦ ਨਿਊਯਾਰਕ ਰੋਡ ਸ਼ੋ ਹੋਇਆ, ਜਿੰਦੇ ਵਿੱਚ ਉੱਥੇ ਵਿੱਚ ਅੰਬੈਸਡਰ ਵੀ ਆਏ ਦੁਨੀਆ ਭਰ ਦੇ ਉੱਤੇ, ਸਰਮਾਇਆਕਾਰ ਵੀ ਆਏ, ਕ੍ਰਿਕਟਰ ਵੀ ਆਏ। ਔਰ ਮੈਂ ਕਹਿੰਦਾ ਇੱਕ ਐਡਾ ਵੱਡਾ ਮੇਲਾ ਬਣਿਆ ਹੈਗਾ ਸੀ। ਠੀਕ ਹੈ, ਔਰ ਵਾਕਈ ਇੱਕ ਬ੍ਰਾਂਡ ਬਣ ਰਿਹਾ। 6 ਟੀਮਾਂ ਤੋਂ ਹੁਣ 8 ਟੀਮਾਂ ਹੋ ਰਹੀਆਂ ਨੇ, ਔਰ 2 ਟੀਮਾਂ ਦੀ ਤੁਹਾਨੂੰ ਪਤਾ ਵੀ 8 ਜਨਵਰੀ ਤੋਂ ਉਹ ਵੀ ਸ਼ੁਰੂ ਹੋਣੀ ਹੈਗੀ ਹੈ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ, ਅਗਰ ਪਾਕਿਸਤਾਨ ਸੁਪਰ ਲੀਗ ਨੂੰ ਜਾਂ ਪਾਕਿਸਤਾਨ ਕ੍ਰਿਕਟ ਬੋਰਡ ਨੂੰ IPL ਨਾਲ ਥੋੜਾ ਜਿਹਾ ਵੀ ਖੌਫ ਹੁੰਦਾ ਤੇ ਇਹ ਜਿਹੜੀ ਹੈਗੀ ਨੇ ਨਾ ਉਹੀ ਡੇਟਾਂ ਦੇ ਵਿੱਚ PSL ਦੇ ਜਿਹੜੇ ਹੈਗੇ ਨਾ ਅਨਾਉਂਸ ਨਾ ਕਰਦੇ। ਇਹਨਾਂ ਨੂੰ ਆਪਣੇ ਆਪ ਤੇ ਪੂਰਾ ਇਤਮਾਦ ਹੈਗਾ, ਇਸ ਲਈ ਜਿਹੜਾ ਹੈਗਾ ਨਾ ਉਹ ਜਿਹੜੇ ਲੋਕ ਨੇ ਉੱਥੇ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ, ਖਿਡਾਰੀਆਂ ਨੂੰ ਖਰੀਦ ਜ਼ਰੂਰ ਲੈਂਦੇ ਨੇ, ਪੈਸੇ ਵੀ ਦੇ ਦਿੰਦੇ ਨੇ, ਖਿਲਾਉਂਦੇ ਨਹੀਂ ਹੈਗੇ। ਖਿਡਾਰੀ ਉਹ ਇੰਟਰਨੈਸ਼ਨਲ ਪਲੇਅਰ ਹੁੰਦੇ ਨੇ, ਸਟਾਰ ਪਲੇਅਰ ਹੁੰਦੇ ਨੇ, ਜਿਹੜੇ ਉਹਨਾਂ ਨੂੰ ਤੁਸੀਂ ਬੈਂਚ ਤੇ ਬਿਠਾ ਦਿਓਗੇ ਤੇ ਲਾਜ਼ਮੀ ਗੱਲ ਹੈ ਕਿ ਲੇਕਿਨ ਪਾਕਿਸਤਾਨ ਸੁਪਰ ਲੀਗ ਦੇ ਵਿੱਚ ਇਹ ਖੂਬੀ ਹੈਗੀ ਹੈ ਕਿ ਤਮਾਮ ਦਾ ਤਮਾਮ ਜਿਹੜੇ ਹੈਗੇ ਨੇ ਪਲੇਅਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਖੇਲਣ ਦਾ ਮੌਕਾ ਦਿੱਤਾ ਜਾਂਦਾ ਹੈਗਾ ਹੈ, ਚਾਹੇ ਉਹ ਬੈਟਸਮੈਨ ਹੈ, ਬੋਲਰ ਹੈ, ਜਾਂ ਉਹ ਤਕਰੀਬਨ ਹਰ ਪਲੇਅਰ ਜਿਹੜਾ ਹੈਗਾ ਨਾ ਉਹ ਐਕਸ਼ਨ ਦੇ ਵਿੱਚ ਇਹ ਨਜ਼ਰ ਆਉਂਦਾ ਹੈਗਾ। ਹੁਣ ਵੀ ਜਿਹੜਾ ਹੈਗਾ ਨਾ ਇਸ ਦਫਾ ਇਹਨਾਂ ਨੇ ਇੱਕ ਜਿਹੜਾ ਸਕੈਜੂਅਲ ਬਣਾਇਆ ਹੈਗਾ, ਇਹਦੇ ਵਿੱਚ ਵੀ ਮੇਰਾ ਖਿਆਲ ਹੈ ਕਿ ਕੋਈ 44 ਦੇ ਕਰੀਬ ਮੈਚ ਹੋਣੇ। ਉਹ ਪਹਿਲਾ ਜਿਹੜਾ ਰਾਊਂਡ ਹੋਏਗਾ ਹਰ ਟੀਮ ਦੂਸਰੀ ਟੀਮ ਦੇ ਨਾਲ ਖੇਲੇਗੀ। ਇਹਦਾ ਮਤਲਬ ਹੈ ਕਿ ਹਰ ਪਲੇਅਰ ਨੂੰ ਖੇਲਣ ਦਾ ਮੌਕਾ ਮਿਲੇਗਾ, ਲੇਕਿਨ IPL ਦੇ ਵਿੱਚ ਇਹ ਚੀਜ਼ਾਂ ਨਹੀਂ ਮਿਲਦੀਆਂ। ਇਹ ਜਿਹੜੇ ਪਲੇਅਰ ਹੁੰਦੇ ਨੇ ਨਾ ਵੱਡੇ, ਇਹਨਾਂ ਨੇ ਬੜੇ ਬੜੇ ਪੈਸੇ ਕਮਾਏ ਹੁੰਦੇ ਨੇ।